ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाबर्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह जी डॉक्टर साहब जी आनू प्रोग्राम सचो सच बहुत शुक्रिया जी डॉक्टर साहब आज 12 सितंबर 2019 28 भादो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵੀਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਜੋ ਅੱਜ ਦਾ ਪਹਿਲਾ ਐਮਿਸ਼ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਮੇਨ ਇਸ਼ੂ ਹੈ ਉਸ ਬਾਰੇ ਦੇਖੋ 15 ਅਗਸਤ 1947 ਨੂੰ ਬ੍ਰਿਟਿਸ਼ ਕਲੋਨੀਅਲਸ ਜਿਹੜੇ ਦੂਸਰੇ ਸੰਸਾਰ ਜੰਗ ਦੇ ਦੌਰਾਨ ਇੰਨੇ ਕੁ ਕਰਜ਼ਾਈ ਹੋ ਚੁੱਕੇ ਸੀ ਕਿ ਹੋਰ ਲੰਬਾ ਵਕਤ ਉਹ ਉਹਨਾਂ ਆਪਣੀਆਂ ਕਾਲੋਨੀਜ਼ ਨੂੰ ਬਸਤੀਆਂ ਨੂੰ ਆਪਣੇ ਕਾਬੂ ਥੱਲੇ ਨਹੀਂ ਸੀ ਰੱਖ ਸਕਦੇ ਅਗਲੇ 10 ਸਾਲਾਂ 'ਚ ਉਹਨਾਂ ਨੇ ਲਗਭਗ 60 ਇਹੋ ਜਿਹੇ ਮੁਲਕ ਜਿਹੜੇ ਬਣੇ ਕਾਲੋਨੀਜ਼ ਉਹਨਾਂ ਨੂੰ ਛੱਡਿਆ ਜ਼ਾਹਰ ਹੈ ਕਾਹਲੀ ਦੇ ਵਿੱਚ ਉਹਨਾਂ ਦੀ ਇਹ ਸਾਰੀ ਉਸ ਬਰੇ ਸਗੀਰ ਇੰਡੋ ਪਾਕਿਸਤਾਨ ਸਬ ਕੰਟੀਨੈਂਟ ਦੀ ਡਿਵੀਜ਼ਨ 'ਚ ਵੱਡੇ ਦੋ ਮੁਲਕ ਇੰਡੀਆ ਔਰ ਪਾਕਿਸਤਾਨ ਇਹ ਹੋਂਦ ਦੇ ਵਿੱਚ ਆਏ 1/3 ਟੈਰੀਟਰੀ ਜਿਹੜੀ ਖਾਸ ਤੌਰ ਤੇ 572 ਦੇ ਕਰੀਬ ਰਾਜਿਆਂ ਮਹਾਰਾਜਿਆਂ ਦੇ ਕੋਲ ਸੀ ਉਸ ਦਾ ਵੀ ਕੰਮ ਵਿੱਚ ਹੀ ਛੱਡ ਦਿੱਤਾ ਜਿਸ 'ਚੋਂ ਅਸੀਂ ਦੇਖਦੇ ਹਾਂ ਬਾਅਦ ਦੇ ਵਿੱਚ ਉਹ ਜੂਨਾਗੜ੍ਹ ਹੋਏ ਹੈਦਰਾਬਾਦ ਹੋਏ ਔਰ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਪਿਛਲੇ 72 ਸਾਲ ਤੋਂ ਲੱਖਾਂ ਲੋਕਾਂ ਦੀਆਂ ਜਾਨਾਂ ਦਾ ਖਾਊ ਬਣਿਆ ਇਹ ਸਾਰੇ ਇਹਨਾਂ ਦੀ ਹਿਸਟਰੀ ਰਿਟਰੀਟ ਜਿਹੜੀ ਸੀ ਬ੍ਰਿਟਿਸ਼ ਕਲੋਨੀਅਲਸ ਦੀ ਉਸ ਦੀ ਦੇਣ ਹੈ ਪਰ ਅੱਜ ਜਿਸ ਮੁੱਦੇ ਨੂੰ ਅਸੀਂ ਓਪਨਿੰਗ ਸੈਗਮੈਂਟ 'ਚ ਡਿਸਕਸ ਕਰ ਰਹੇ ਹਾਂ ਇਹ ਵੀ ਇਸ ਬ੍ਰਿਟਿਸ਼ ਪੀਰੀਅਡ ਦੀ ਜਾਂ ਉਹਨਾਂ ਦੇ ਰੂਲ ਦੇ ਦੌਰਾਨ ਖਾਸ ਤੌਰ ਤੇ ਨਾਰਥ ਈਸਟ ਕਿਉਂਕਿ ਜਗਰਾਫੀਆ ਦੇ ਪੱਖ ਤੋਂ ਇਹ ਜਿਹੜੇ ਕਲੋਨੀਅਲਸ ਬੇਸ਼ੱਕ ਉਹ ਬ੍ਰਿਟਿਸ਼ ਹੋਣ ਫ੍ਰੈਂਚ ਹੋਣ ਸਪੈਨਿਸ਼ ਹੋਣ ਪੋਰਤੁਗੀਜ਼ ਹੋਣ ਬੈਲਜੀਅਨਸ ਹੋਣ ਇਹ ਸਾਰੇ ਬੜੇ ਸਮਾਰਟ ਰਹੇ ਨੇ ਇਹਨਾਂ ਨੇ ਹਮੇਸ਼ਾ ਦੇਖਿਆ ਕਿ ਕਿਹੜਾ ਹਿੱਸਾ ਤੁਹਾਡੇ ਕਾਬੂ ਥੱਲੇ ਰਹੇ ਤੇ ਕਿਵੇਂ ਤੁਹਾਡੀ ਐਕਸਪੈਂਸ਼ਨ ਦੂਸਰੇ ਪਾਸੇ ਹੁੰਦੀ ਹੈ ਜਾਂ ਜਿੱਥੇ ਤੁਸੀਂ ਕੰਟਰੋਲ ਕੀਤਾ ਹੋਇਆ ਹੈ ਉਸ ਆਪਣੀ ਟੈਰੀਟਰੀ ਨੂੰ ਤੁਸੀਂ ਕਿਵੇਂ ਸੇਫ ਰੱਖਣਾ ਹੈ ਤਾਂ ਅਸੀਂ ਉਸ ਚੋਂ ਦੇਖਦੇ ਹਾਂ ਕਿ ਇਸ ਦੇ ਥੱਲੇ ਹੀ ਉਹਨਾਂ ਨੇ ਜਦੋਂ ਜੰਮੂ ਕਸ਼ਮੀਰ 1846 ਦੇ ਵਿੱਚ ਗੁਲਾਬ ਸਿੰਘ ਨੂੰ ਇਨਾਮ ਦੇ ਤੌਰ ਦੇ ਉੱਤੇ ਦਿੱਤਾ ਉਸ ਦੀ ਗੱਦਾਰੀ ਜਿਹੜੀ ਉਹਨੇ ਸਿੱਖ ਰਾਜ ਨਾਲ ਕੀਤੀ ਹਾਲਾਂ ਬਹੁਤ ਵਾਰ ਉਹਦਾ ਨੈਰੇਟਿਵ ਜੀ 72 ਲੱਖ ਰੁਪਏ 'ਚ ਉਹਨੇ ਖਰੀਦਿਆ ਉਹ ਇੱਕ ਟ੍ਰੇਟਰ ਨੂੰ ਦਿੱਤਾ ਗਿਆ ਰਿਵਾਰਡ ਸੀ ਪਰ ਉਹਦੇ 'ਚ ਵੀ ਅੰਗਰੇਜ਼ਾਂ ਨੇ ਯਕੀਨੀ ਬਣਾਇਆ ਸੀ ਕਿ ਜਿਹੜਾ ਨਾਰਥ ਜਿਹਨੂੰ ਏਰੀਆ ਹੁਣ ਕਹਿੰਦੇ ਨੇ ਗਿਲਗਿਤ ਬਾਲਸਤਾਨ ਔਰ ਉਸ ਸਾਰਿਆਂ ਨੂੰ ਜਿਹੜਾ ਕਿ ਇਸ ਪਾਸੇ ਚੀਨ ਵੱਲ ਲੱਗਦਾ ਸੀ ਔਰ ਉਸ ਸਾਰੇ ਦੇ ਨਾਲ ਜੁੜੇ ਹੋਏ ਜਿਹੜੇ ਕਬੀਲੇ ਬਹੁਤ ਸਾਰੇ ਜਦੋਂ ਅੱਜ ਅਸੀਂ ਨਾਰਥ ਈਸਟ ਦੀਆਂ 7 ਸਿਸਟਰਸ ਦੀ ਗੱਲ ਕਰਦੇ ਹਾਂ ਬੇਸ਼ੱਕ ਕਦੇ ਇਕੱਲੇ ਅਸਾਮ ਰੀਜਨ ਦੇ ਥੱਲੇ ਸੀ ਉਸ ਤੋਂ ਵੀ ਪਹਿਲਾਂ ਅਸਾਮ ਜਿਹੜਾ ਉਹ ਬੰਗਾਲ ਪ੍ਰੋਵਿੰਸ ਦਾ ਹਿੱਸਾ ਸੀ ਜੇ ਬ੍ਰਿਟਿਸ਼ਰਜ਼ ਇਸ ਨੂੰ ਇਹ ਤਰੀਕੇ ਨਾਲ ਡਿਵਾਈਡ ਨਾ ਕਰਦੇ ਅੱਜ ਅਸੀਂ ਜਦੋਂ ਅਸਾਮ ਦੇ ਵਿੱਚ ਦੇਖ ਰਹੇ ਹਾਂ ਕਿਉਂਕਿ ਬੰਗਾਲ ਮੁਸਲਿਮ ਮੈਜੋਰਿਟੀ ਸੂਬਾ ਸੀ ਔਰ ਜਦੋਂ ਇਹਨਾਂ ਨੇ ਅਸਾਮ ਨੂੰ ਅੱਡ ਕੀਤਾ ਉਦੋਂ ਵੀ ਮੁਸਲਮਾਨਾਂ ਦੀ ਲਗਭਗ 50% ਦੇ ਕਰੀਬ ਉੱਥੇ ਮੈਜੋਰਿਟੀ ਸੀ ਪਰ ਹੌਲੀ ਹੌਲੀ ਅੱਜ ਹਾਲ ਇਹ ਹੋ ਗਿਆ ਕਿ ਇਹ ਹਿੰਦੂਤਵੀ ਹਾਕਮਾਂ ਨੇ 20 ਲੱਖ ਜਿਹੜੇ ਅਸਾਮੀ ਲੋਕ ਨੇ ਜਿਨ੍ਹਾਂ ਦੇ ਵਿੱਚ ਬਹੁਤੇ ਬੰਗਾਲੀ ਮੂਲ ਦੇ ਨੇ ਉਹਨਾਂ ਨੇ ਜਿਹੜਾ ਡੀਫਰੈਂਚਾਈਜ਼ ਕਰ ਦਿੱਤਾ ਉਹਨਾਂ ਨੂੰ ਨੈਸ਼ਨਲ ਮੰਨਣ ਤੋਂ ਹੀ ਨਾ ਕਰ ਦਿੱਤੀ ਉਹਨਾਂ ਦੇ ਨਾਲ ਕੀ ਵਰਤਾਰਾ ਹੋਏਗਾ ਇਹ ਜਿਹੜਾ ਸਮਝਣਾ ਔਖਾ ਨਹੀਂ ਪਰ ਇਸ ਦੇ ਨਾਲ ਕਿਉਂਕਿ ਜਿਹੜੀਆਂ ਅੱਜ ਇਹਨਾਂ 7 ਸਟੇਟਾਂ ਜਿਹਨੂੰ ਫੌਜ ਦੇ ਸਹਾਰੇ ਰਨ ਕਰਦੇ ਰਹੇ ਨੇ ਔਰ ਹੁਣ ਆਲਮੋਸਟ ਹਰ ਇੱਕ ਦੇ ਵਿੱਚ ਹੀ ਸ਼ਾਇਦ ਇੱਕ ਅੱਧੀ ਨੂੰ ਛੱਡ ਕੇ
ਬੀਜੇਪੀ ਨੇ ਆਪਣੀ ਹਕੂਮਤ ਕਾਇਮ ਕੀਤੀ ਹੈ, ਕਿਵੇਂ ਕਬੀਲਿਆਂ ਨੂੰ ਕਬੀਲਿਆਂ ਦੇ ਨਾਲ ਲੜਾਇਆ ਹੈ, ਔਰ ਕਿਵੇਂ ਈਵਨ ਸਿੱਕਮ ਜਿਹੜਾ ਕਿ ਇੰਡੀਪੈਂਡੈਂਟ ਇੱਕ ਕਿੰਗਡਮ ਸੀ ਉਹਨੂੰ ਵੀ ਰਾਹ ਨੇ ਕਿਵੇਂ ਇੱਕ ਆਪਣੇ ਖੁਫੀਆ ਆਪਰੇਸ਼ਨ ਰਾਹੀਂ ਜਿਹੜਾ ਹੈ ਉਹ ਇੰਡੀਆ ਦਾ ਹਿੱਸਾ ਬਣਾਇਆ ਸੀ 1970 ਵਿੱਚ। ਇੰਦਰਾ ਗਾਂਧੀ ਨੇ ਉਹਦਾ ਕ੍ਰੈਡਿਟ ਲਿਆ ਸੀ। ਪਰ ਸਿੱਕਮ ਜਿੱਥੇ ਬੀਜੇਪੀ ਦੀ ਕੋਈ ਹੋਂਦ ਨਹੀਂ ਸੀ, ਉੱਥੇ ਜਿਹੜੀਆਂ ਪਾਰਟੀਆਂ ਦੇ ਲੋਕ ਆਪੋਜੀਸ਼ਨ ਦੇ ਵਿੱਚ ਬੈਠੇ ਚੁਣੇ ਗਏ ਉਹ ਸਾਰੇ ਦੇ ਸਾਰੇ ਅਮਿਤ ਸ਼ਾਹ ਨੇ ਖਰੀਦ ਕੇ ਸਾਰੀ ਆਪੋਜੀਸ਼ਨ ਬੀਜੇਪੀ ਬਣਾ ਦਿੱਤੀ। ਸੋ ਇੱਕ ਪਾਸੇ ਤਾਂ ਇਹ ਮਨੀ ਗੇਮ ਕਰਪਸ਼ਨ ਗੇਮ ਚੱਲ ਰਹੀ ਹੈ, ਪਰ ਅਸੀਂ ਉਹਨਾਂ ਜਿਹੜੇ ਸੋਵਰਨ ਟਾਈਪ ਕਬੀਲੇ ਸੀ ਜਿਹੜੇ ਨਾਰਥ ਈਸਟ ਦੇ ਵਿੱਚ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਭਾਵੇਂ ਉਹ ਮਨੀਪੁਰ ਹੋਏ, ਬੇਸ਼ੱਕ ਮਿਜ਼ੋਰਮ ਹੋਏ ਜਾਂ ਨਾਗਾਲੈਂਡ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰੇ ਜੰਗਲ ਵੀ ਪਹਾੜ ਵੀ ਔਰ ਇੰਡੀਪੈਂਡੈਂਟ ਦਰਜਨਾ ਕਬੀਲੇ ਜਿਹੜੇ ਭਾਵੇਂ ਇੱਕ ਦੂਜੇ ਨਾਲ ਲੜਦੇ ਵੀ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਨਾ ਉਹ ਚਾਈਨੀਜ਼ ਐਮਪਾਇਰ ਦੇ ਥੱਲੇ ਸੀ, ਨਾ ਉਹ ਅੰਗਰੇਜ਼ਾਂ ਦੀ ਸੋਵਰਿਟੀ ਮੰਨਦੇ ਸੀ। ਤੇ ਅੰਗਰੇਜ਼ਾਂ ਨੇ ਵੀ ਜਿਹੜਾ ਹੈ ਉਹ 20ਵੀਂ ਸਦੀ ਦੇ ਸ਼ੁਰੂ 'ਚ ਮੈਕਮੋਹਨ ਲਾਈਨ ਖਿੱਚ ਕੇ ਜਿਹੜੀ ਚਾਈਨਾ ਦੇ ਨਾਲ ਰਫ ਜਿਹਾ ਬਾਰਡਰ ਬਣਦਾ ਸੀ, ਜਿਹਨੂੰ ਚੀਨ ਨੇ ਕਦੇ ਨਹੀਂ ਮੰਨਿਆ, ਇਹਨਾਂ ਕਬੀਲਿਆਂ ਨੂੰ ਜਿਹੜੀ ਹੈ ਉਹ ਆਲਮੋਸਟ ਸੋਵਰਨਿਟੀ ਦਿੱਤੀ ਹੋਈ ਸੀ ਐਜ਼ ਲੌਂਗ ਐਜ਼ ਉਹ ਆ ਕੇ ਉਹਨਾਂ ਦੀ ਕੰਟੋਨਮੈਂਟਸ ਦੇ ਵਿੱਚ ਜਾਂ ਦੂਜੇ 'ਚ ਕੋਈ ਗੜਬੜ ਨਾ ਕਰਨ, ਜਿਹੜੇ ਉਹ ਨਹੀਂ ਸੀ ਕਰਦੇ। ਉਹ ਆਪਣੇ ਉਸ ਖਿੱਤੇ ਦੇ ਵਿੱਚ ਇੰਡੀਪੈਂਡੈਂਟ ਸੀ। ਇਹੀ ਕਾਰਨ ਹੈ ਕਿ ਹਾਲਾਂਕਿ ਉਹ ਉਦੋਂ ਵੀ ਬ੍ਰਿਟਿਸ਼ ਨੂੰ ਪਸੰਦ ਨਹੀਂ ਸੀ ਕਰਦੇ। ਜਦੋਂ ਸੈਕੰਡ ਵਰਲਡ ਵਾਰ ਦੇ ਵੇਲੇ ਜਾਪਾਨੀਆਂ ਨੇ ਐਡਵਾਂਸ ਕੀਤਾ, ਬਰਮਾ ਤੱਕ ਉਹ ਆ ਗਏ, ਕੋਹਿਮਾ, ਔਰ ਇਸ ਖਿੱਤੇ ਦੇ ਵਿੱਚ ਵੀ ਜਿਹੜੇ ਨਾਗਾ ਫਾਈਟਰ ਸੀ ਉਸ ਵੇਲੇ ਦੇ, ਉਹਨਾਂ ਨੇ ਜਾਪਾਨੀਆਂ ਦੇ ਨਾਲ ਤਾਵਨ ਕਰ ਰਿਹਾ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਬ੍ਰਿਟਿਸ਼ਰਸ ਦਾ ਇੱਥੇ ਲੰਬਾ ਵਕਤ ਰਹੇ ਦਾਖਲਾ। ਸੋ ਜਦੋਂ ਬ੍ਰਿਟਿਸ਼ ਨਿਕਲੇ, ਬਹੁਤ ਵਾਰ ਅਸੀਂ ਜਦੋਂ ਪ੍ਰੋਮਿਸਿਸ ਦੀ ਗੱਲ ਕਰਦੇ ਹਾਂ ਤਾਂ ਫਿਰ ਸਿੱਖ ਤੀਸਰੇ ਫੈਕਟਰ ਦੇ ਤੌਰ ਤੇ ਬ੍ਰਿਟਿਸ਼ ਇੰਡੀਆ ਦੇ ਵਿੱਚ ਤੀਸਰੀ ਐਂਟੀਟੀ ਸੀ। ਸੋ ਅਸੀਂ ਤਾਂ ਆਪਣੀ ਲੀਡਰਸ਼ਿਪ ਨੂੰ ਦੋਸ਼ ਦਿੰਦੇ ਹਾਂ ਕਿ ਭਾਈ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਕਿਵੇਂ ਉਹਨਾਂ ਨੇ ਜਿਹੜਾ ਆਪਣੇ ਇੰਡੀਪੈਂਡੈਂਟ ਰਾਜ ਦੀ ਆਪਸ਼ਨ ਜਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਆਫਰ ਉਹਨੂੰ ਠੁਕਰਾ ਕੇ ਜਾ ਕੇ ਕਾਂਗਰਸ ਦੇ ਕੱਛ ਦੇ ਵਿੱਚ ਵੜ ਗਏ। ਇਸੇ ਤਰ੍ਹਾਂ ਜੋ ਅੱਜ ਜੰਮੂ ਕਸ਼ਮੀਰ ਦੀ ਪਲਾਈਟ ਹੈ, ਬੇਸ਼ੱਕ ਉਹ ਹਰੀ ਸਿੰਘ ਦੇ ਨਾਲ ਜੁੜਦੀ ਹੈ ਕਿ ਜੇ ਡਾਕੂਮੈਂਟ ਆਫ ਐਕਸੈਸ਼ਨ ਠੀਕ ਹੈ ਕਿ ਨਹੀਂ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਉੱਥੇ ਆਵਾਮ ਦਾ ਲੀਡਰ ਬਣ ਕੇ ਉੱਭਰਿਆ ਸੀ ਸ਼ੇਖ ਅਬਦੁੱਲਾ, ਜਿਹਨੇ ਸਭ ਤੋਂ ਪਹਿਲਾਂ 1930 ਵਿੱਚ ਹਰੀ ਸਿੰਘ ਦੇ ਖਿਲਾਫ ਹੀ ਬਗਾਵਤ ਕੀਤੀ ਸੀ ਔਰ ਲੋਕ ਉਹਦੇ ਨਾਲ ਸੀ। ਉਹ ਜਿਹੜਾ ਉਹਨੇ ਨਹਿਰੂ ਦੀ ਯਾਰੀ ਨੂੰ ਜ਼ਿਆਦਾ ਪੁਗਾਇਆ ਰਾਦਰ ਦੈਨ ਕਿ ਉਹ ਕਾਇਦੇ ਆਜ਼ਮ ਜਾਂ ਕੋਈ ਦੂਸਰੀ ਆਪਸ਼ਨ ਆਪਣੀ ਸਟੇਟ ਦੇ ਲੋਕਾਂ ਲਈ ਸਮਝਦਾ। ਸੋ ਅੱਜ ਜਿਸ ਹਾਲਤ ਦੇ ਵਿੱਚ ਕਸ਼ਮੀਰ ਔਰ ਪੰਜਾਬ ਦੇ ਜਿਹੜੇ ਨੇ ਕਸ਼ਮੀਰੀ ਔਰ ਸਿੱਖ ਫਸੇ ਹੋਏ ਨੇ, ਉਹਦੇ 'ਚ ਸਾਡੀ ਉਸ ਦੌਰ ਦੀ ਲੀਡਰਸ਼ਿਪ ਜਿਹੜੀ ਹੈ ਉਹ ਬੜੀ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਨਾਰਥ ਈਸਟ ਦੇ ਵਿੱਚ ਵੀ ਇਹੋ ਜਿਹਾ ਹੀ, ਕਿਉਂਕਿ ਉਸ ਵੇਲੇ ਜਿਵੇਂ ਮੈਂ ਕਿਹਾ ਵੀ ਅੱਜ ਵੀ ਚੀਨ ਦੇ ਨਾਲ ਭਾਰਤ ਦਾ ਬਾਰਡਰ ਕੋਈ ਡਿਮਾਰਕੇਟਡ ਨਹੀਂ ਹੈ। ਇਹੀ ਕਾਰਨ ਹੈ ਕਿ ਕਿਸ ਹੱਦ ਤੱਕ ਜਾ ਕੇ ਭਾਰਤ ਦੇ ਜਿਹੜੇ ਨੇ ਦਾਅਵੇ ਤਾਂ ਬੜੇ ਬੜੇ ਕਰਦੇ ਨੇ, ਚੀਨ ਨੂੰ ਅੱਖਾਂ ਵੀ ਦਿਖਾਉਂਦੇ ਨੇ, ਜਿਵੇਂ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਡੋਕਲਾਮ ਦੇ ਵਿੱਚ ਜਿਹੜਾ ਭੂਟਾਨ 'ਚ ਬਾਰਡਰ ਹੈ, ਪਰ ਕਿਵੇਂ ਜੁੱਤੀਆਂ ਖਾ ਕੇ ਉੱਥੋਂ ਨਿਕਲੇ। ਔਰ ਹੁਣ ਵੀ ਅੱਜ ਇੱਕ ਜਿਹੜੀ ਖਬਰ ਜਿਹਨੂੰ ਇਹਨਾਂ ਨੇ ਪ੍ਰੋਮੀਨੈਂਟਲੀ ਇਹਨਾਂ ਦੇ ਮੀਡੀਆ ਨੇ ਵੀ ਦਿੱਤਾ ਹੈ, ਔਰ ਹਾਲਾਂਕਿ ਇਹ ਇਲਜ਼ਾਮ 2 ਦਿਨ ਪਹਿਲਾਂ ਅਰੁਣਾਚਲ ਦਾ ਜਿਹੜਾ ਮੈਂਬਰ ਪਾਰਲੀਮੈਂਟ ਬੀਜੇਪੀ ਨੂੰ ਰਿਪਰੈਜ਼ੈਂਟ ਕਰਦਾ, ਉਹਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਚੀਨੀਆਂ ਨੇ ਉਸ ਫਲਾਣੀ ਥਾਂ ਦੇ ਉੱਤੇ ਇੱਕ ਜਿਹੜਾ ਪੁਲ ਬਣਾਇਆ ਔਰ ਉਹ ਭਾਰਤੀ ਟੈਰੀਟਰੀ ਹੈ, ਲੇਕਿਨ ਆਰਮੀ ਨੇ ਕਿਹਾ ਸੀ ਨਹੀਂ 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 ਬਿਲਕੁਲ ਇਹ ਗਲਤ ਹੈ ਖਬਰ। ਔਰ ਇਹ ਹੁਣ ਇਸ ਗੱਲ ਦੀ ਤਸਦੀਕ ਹੋਈ ਔਰ ਅੱਜ ਖਬਰ ਹੈ ਇੰਡੀਅਨ ਚਾਈਨੀਜ਼ ਮਿਲਟਰੀਜ਼ ਸਵਿਫਟਲੀ ਰਿਜ਼ੋਲਵ ਪੈਂਗੋਂਗ ਸੋ ਸਟੈਂਡ ਆਫ ਥਰੂ ਟਾਕਸ। ਰਿਜ਼ੋਲਵ ਕੀ ਕਰਨੇ, ਇਹ ਉਹਨਾਂ ਦੇ ਇੱਕ ਹੋਰ ਇਨਵੈਸਟੀਗੇਟਿਵ ਜਰਨਲਿਸਟ ਨੇ ਸੈਟੇਲਾਈਟ ਇਮੇਜਰੀ ਨਾਲ ਕਿਹਾ ਕਿ ਉਹ ਲਗਭਗ 1 ਮੀਲ ਦਾ ਵੱਡੀ ਲੇਕ ਹੈ, ਪਤਾ ਨਹੀਂ ਕਿੰਨੇ 100 ਕਿਲੋਮੀਟਰ ਦੀ ਕਿ ਕਿੰਨੀ, ਉਸ ਤੱਕ ਪਹੁੰਚਣ ਦੇ ਲਈ ਉਹਨਾਂ ਨੇ 1 ਮੀਲ ਲੰਬਾ ਜਿਹੜਾ ਹੈ ਉਹ ਸਾਰਾ ਰਸਤਾ ਵੀ ਜਿਹਦੇ ਚ ਰੋਡ ਵੀ ਸ਼ਾਮਲ ਹੈ ਉਹ ਉਹਨਾਂ ਨੇ ਬਣਾਈ ਵੀ ਔਰ ਉਹਦੇ ਤੋਂ ਉਹਨਾਂ ਦਾ ਕੰਟਰੋਲ ਵੀ ਹੈ। ਸੋ ਇਹ ਹੁਣ ਚਾਈਨੀਜ਼ ਅੱਖਾਂ ਦਿਖਾ ਰਹੇ ਨੇ, ਕਿਉਂਕਿ ਜਿਸ ਕਿਸਮ ਦਾ ਵਰਤਾਰਾ ਇਹ ਕਸ਼ਮੀਰ ਦੇ ਵਿੱਚ 80 ਲੱਖ ਕਸ਼ਮੀਰੀਆਂ ਨਾਲ ਕਰ ਰਹੇ ਨੇ, ਔਰ ਜ਼ਾਹਰ ਹੈ ਕਿ ਜਿਵੇਂ ਇਹਨਾਂ ਨੇ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਹੈ, ਵੈਸੇ ਵੀ ਚੀਨ ਦਾ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਜਿਸ ਕਿਸਮ ਦੇ ਸਬੰਧ ਨੇ, ਜੇ ਕੋਈ ਖਲੋਤਾ ਹੈ ਇਸ ਵੇਲੇ ਕਸ਼ਮੀਰੀਆਂ ਦੇ ਨਾਲ ਤੇ ਖੁੱਲ ਕੇ ਪਾਕਿਸਤਾਨ ਖਲੋਤਾ ਹੈ, ਔਰ ਜੇ ਪਾਕਿਸਤਾਨ ਦੇ ਨਾਲ ਇਸ ਮੁੱਦੇ ਤੇ UN ਸਿਕਿਉਰਿਟੀ ਕਾਉਂਸਲ ਤੋਂ ਲੈ ਕੇ ਡਿਫਰੈਂਟ ਫੋਰਮਸ ਦੇ ਉੱਤੇ ਕੋਈ ਖਲੋਤਾ ਹੈ ਤਾਂ ਚਾਈਨਾ ਖਲੋਤਾ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹ ਭਾਰਤੀ ਫੌਜ ਨੂੰ ਜਿਹੜਾ ਹੈ
ਇਹ ਦੱਸਣ ਦੇ ਲਈ ਕਿ ਵੀ ਤੁਸੀਂ ਆਪਣਾ ਫ੍ਰੀ ਨਹੀਂ ਹੈਂਡ ਲੈ ਕੇ ਲੋਕਾਂ ਨੂੰ ਜਿਹੜਾ ਬਰੂਟਲੀ ਮਾਰ ਸਕਦੇ। ਔਰ ਉਹਨਾਂ ਨੇ ਇਸ ਨਾਰਥ ਈਸਟ ਬਾਰਡਰ ਦੇ ਉੱਤੇ ਵੀ ਚੀਨ ਨੇ ਅੱਖਾਂ ਦਿਖਾਣੀਆਂ ਸ਼ੁਰੂ ਕੀਤੀਆਂ। ਸੋ ਇਹ ਇੱਕ ਵੱਖਰਾ ਵਿਸ਼ਾ, ਪਰ ਮੈਂ ਨਾਗਿਆਂ ਦੀ ਗੱਲ ਕਰਾਂ ਕਿ ਇਸ ਦੌਰ ਦੇ ਵਿੱਚ ਹੀ ਜਦੋਂ ਕਿ ਅਸੀਂ ਇਸ ਨਾਰਥ ਈਸਟ ਰੀਜਨ ਜਿਹੜਾ ਕੱਲਾ ਆਸਾਮ ਦੇ ਥੱਲੇ ਸੀ, ਜਿਹਦੇ ਚੋਂ ਹੁਣ ਇਹਨਾਂ ਨੇ 7 ਸਟੇਟਾਂ, ਆਸਾਮ ਵੀ ਹੈ, ਨਾਗਾਲੈਂਡ ਹੈ, ਮੇਘਾਲਿਆ ਹੈ, ਮਿਜ਼ੋਰਮ ਹੈ, ਮਨੀਪੁਰ ਹੈ, ਅਰੁਣਾਚਲ ਪ੍ਰਦੇਸ਼ ਹੈ, ਇਹ ਸਾਰੇ, ਤ੍ਰਿਪੁਰਾ ਹੈ, ਇਹ ਸਾਰੇ ਕ੍ਰੀਏਟ ਕੀਤੇ। ਸੋ ਇਹ ਇਹਦੇ ਜਿਹੜਾ ਸਭ ਤੋਂ ਵੱਡਾ ਕਬੀਲਾ ਸੀ ਉਹ ਨਾਗਿਆਂ ਦਾ ਕਬੀਲਾ ਸੀ। ਔਰ ਇਸ ਨਾਗਾ ਦਾ ਸੰਬੰਧ ਕੋਈ ਨਾਗੇ ਸਾਧੂਆਂ ਨਾਲ ਨਹੀਂ ਹੈ ਜਿਹੜੇ ਨੰਗੇ ਹੋ ਕੇ ਇਹਨਾਂ ਦੇ ਵੱਡੇ ਸੰਨਿਆਸੀ ਬਣੇ ਹੋਏ ਨੇ। ਇਹ ਆਪਣੀ ਕਿਸਮ ਦਾ ਬਹੁਤ ਸਾਰੇ ਜਿਹੜਾ ਇਹਨਾਂ ਦਾ ਓਰੀਜਨ ਹੈ, ਜੇ ਤੁਸੀਂ ਉਹਨਾਂ ਦੇ ਨਾਗਿਆਂ ਦੇ ਜਾਂ ਨਾਰਥ ਈਸਟ ਦੇ ਲੋਕਾਂ ਦੇ ਫੀਚਰ ਦੇਖੋ ਤੇ ਇਹ ਮੰਗਲੋਇਡ ਨੇ, ਜਿਵੇਂ ਮੰਗੋਲ, ਜਿਵੇਂ ਚਾਈਨੀਜ਼, ਜੈਪਨੀਜ਼, ਬਰਮੀਜ਼, ਥਾਈ, ਉਸ ਨਸਲ ਦੇ ਨੇ, ਐਰੀਅਨ ਨਹੀਂ ਨੇ। ਸੋ ਇਹ ਬ੍ਰਾਹਮਣਵਾਦ ਦੇ ਵਰਣ ਆਸ਼ਰਮ 'ਚ ਨਹੀਂ ਆਉਂਦੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਥਾਵਾਂ ਦੇ ਉੱਤੇ, ਕਿਉਂਕਿ ਇਹਨਾਂ ਨੂੰ ਜਦੋਂ ਅਸੀਂ ਬੈਕਵਰਡ ਤੇ ਫਾਰਵਰਡ, ਸਿਵਲਾਈਜ਼ ਤੇ ਅਨਸਿਵਲਾਈਜ਼ਡ, ਇਹ ਵੀ ਸਾਡੇ ਇਹਨਾਂ ਹੀ ਕਲੋਨੀਅਲਸ ਨੇ ਡੈਫੀਨੇਸ਼ਨਸ ਘੜੀਆਂ। ਹਾਲਾਂਕਿ ਕਬੀਲਿਆਂ ਦੀ ਆਪਣੇ ਕਿਸਮ ਦੀ ਆਜ਼ਾਦੀ, ਆਪਣੇ ਕਿਸਮ ਦਾ ਲਾਈਫ ਸਟਾਈਲ, ਆਪਣੇ ਕਿਸਮ ਦੇ ਹੱਕ ਔਰ ਰਹੇ ਨੇ, ਲੇਕਿਨ ਇਹਨਾਂ ਨੇ ਐਜੂਕੇਸ਼ਨ ਦੇ ਨਾਂ ਥੱਲੇ ਜਾਂ ਦੂਸਰਾ ਉਹਨਾਂ ਨਾਰਥ ਈਸਟ ਦੇ ਵਿੱਚ ਕ੍ਰਿਸਚੀਅਨ ਚਰਚ ਨੇ ਕਾਫੀ ਕੰਮ ਕੀਤਾ। ਨਤੀਜੇ ਦੇ ਤੌਰ ਤੇ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਕ੍ਰਿਸਚੀਅਨਿਟੀ 'ਚ ਕਨਵਰਟ ਹੋਏ। ਅਦਰਵਾਈਜ਼ ਉਹਨਾਂ ਦੀਆਂ ਆਪਣੀਆਂ ਪ੍ਰੈਕਟਿਸਿਸ ਮਜ਼ਹਬ ਦੇ ਮਾਮਲੇ 'ਚ, ਜਿਹਨੂੰ ਕੋਈ ਪੇਗਨ ਕਹਿੰਦਾ ਹੈ, ਕੋਈ ਜਿਹੜਾ ਐਂਸ਼ੀਐਂਟ ਸਪਿਰਿਟਸ ਨੂੰ ਪੂਜਣ ਵਾਲਾ ਕਹਿੰਦਾ ਹੈ, ਕੋਈ ਹੋਰ ਕਹਿੰਦਾ ਹੈ, ਪਰ ਉਹਨਾਂ ਦੇ ਇੱਕ ਆਪਣੇ ਫੇਥ ਸੀ ਜਿਹੜੇ ਮੋਰ ਕੁਦਰਤ ਦੇ ਨੇੜੇ ਵੀ ਸੀ। ਪਰ ਜਦੋਂ ਇਹ ਆਰਗੇਨਾਈਜ਼ਡ ਰਿਲੀਜਨ ਸਾਹਮਣੇ ਆਏ ਤੇ ਕ੍ਰਿਸਚੀਅਨਿਟੀ ਨੇ ਆਪਣੀਆਂ ਜੜ੍ਹਾਂ ਉੱਥੇ ਫੈਲਾਈਆਂ ਔਰ ਵੱਡਾ ਹਿੱਸਾ ਉਹਨਾਂ ਉੱਥੇ ਚਰਚ ਵੀ ਨੇ ਬਹੁਤ ਸਾਰੇ, ਉਹ ਸਾਰੇ ਖਿੱਤੇ। ਔਰ ਉਹਨਾਂ ਦੇ ਵਿੱਚ ਜਿਹੜਾ ਲਿਟਰੇਸੀ ਰੇਟ ਹੈ, ਜ਼ਾਹਰ ਹੈ ਇਹਨਾਂ ਦੀ ਜ਼ਬਾਨ ਅੰਗਰੇਜ਼ੀ ਸੀ, ਅੰਗਰੇਜ਼ੀ ਵੀ ਉਹਨਾਂ ਨੇ ਪੜ੍ਹੀ, ਉਹਨਾਂ 'ਚ ਲਿਟਰੇਸੀ ਰੇਟ ਵੀ ਕਾਫੀ ਆਇਆ ਆਮ, ਜੇ ਤੁਸੀਂ ਭਾਰਤ ਦੇ ਦੂਸਰਿਆਂ ਦੇ ਨਾਲ ਉਹਨਾਂ ਨੂੰ ਕੰਪੇਅਰ ਕਰੋ। ਪਰ ਉਹਨਾਂ ਦੇ ਨਾਲ ਕਿਉਂਕਿ ਬ੍ਰਿਟਿਸ਼ਰਸ ਨੇ ਭਾਵੇਂ ਉਹਨਾਂ ਦੇ ਨਾਲ ਕੋਈ ਬਹੁਤੀ ਲਿਖਤੀ ਪੜ੍ਹਤੀ ਸੰਧੀਆਂ ਤਾਂ ਮੈਂ ਨਹੀਂ ਦੇਖੀਆਂ ਕਿਤੇ ਹੋਈਆਂ ਹੋਣ, ਲੇਕਿਨ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਇਲਾਕੇ ਦੇ ਵਿੱਚ ਫ੍ਰੀ ਕਰ ਦਿੱਤਾ ਸੀ। ਜਦੋਂ ਭਾਰਤ 15 ਅਗਸਤ 1947 ਨੂੰ ਹੋਂਦ 'ਚ ਆਇਆ ਤੇ ਜਿਵੇਂ ਸਿੱਖਾਂ ਦੇ ਨਾਲ ਇਕਰਾਰ ਜਾਂ ਈਵਨ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਜਿਹੜਾ ਆਰਟੀਕਲ 370 ਵੀ ਇੱਕ ਫਰਾਡ ਸੀ ਆਪਣੇ ਆਪ 'ਚ, ਲੇਕਿਨ ਘੱਟੋ ਘੱਟ ਇਹ ਸੀ ਕਿ ਕਸ਼ਮੀਰ ਦਾ ਸਪੈਸ਼ਲ ਸਟੇਟਸ ਮੰਨਿਆ ਗਿਆ ਸੀ। 3 ਮਹਿਕਮੇ ਜਿਹੜੇ ਨੇ, ਕਮਿਊਨੀਕੇਸ਼ਨ, ਡਿਫੈਂਸ ਔਰ ਫਾਰਨ ਅਫੇਅਰਸ, ਇਹ ਇੰਡੀਆ ਕੋਡ ਸੀ। ਜੰਮੂ ਕਸ਼ਮੀਰ ਦੀ ਆਪਣੀ ਕਾਂਸਟੀਟਿਊਐਂਟ ਅਸੈਂਬਲੀ ਸੀ, ਆਪਣਾ ਉਹਨਾਂ ਦਾ ਝੰਡਾ ਸੀ। ਕੋਈ ਵੀ ਲਾਅ ਜਿਹੜਾ ਦਿੱਲੀ 'ਚ ਪਾਸ ਹੁੰਦਾ ਆਟੋਮੈਟਿਕਲੀ ਜੰਮੂ ਕਸ਼ਮੀਰ 'ਚ ਨਹੀਂ ਸੀ ਹੁੰਦਾ ਜਦੋਂ ਤੱਕ ਕਿ ਉਹ ਨਾ ਕਰਦੇ। ਔਰ ਬਾਕੀ ਜਿਹੜੀਆਂ ਰੈਜ਼ੀਡਿਊਰੀ ਪਾਵਰਸ ਜਿਹਨਾਂ ਨੂੰ ਕਾਂਸਟੀਟਿਊਸ਼ਨਸ ਕਹਿੰਦੇ ਨੇ, ਉਹ ਆਲਰੇਡੀ ਜੰਮੂ ਕਸ਼ਮੀਰ ਦੀ ਜਿਹੜੀ ਸਟੇਟ ਅਸੈਂਬਲੀ ਹੈ ਉਹਦੇ ਵਿੱਚ ਨਿਹਿਤ ਸੀ। ਸੋ ਕੁੱਲ ਮਿਲਾ ਕੇ ਇਹਨੂੰ ਇੱਕ ਸਪੈਸ਼ਲ ਸਟੇਟਸ ਦੇ ਤੌਰ ਤੇ ਕਿਸੇ ਨੂੰ ਕੋਈ ਡੈਮੋਗ੍ਰਾਫਿਕ ਬਦਲਣ ਦਾ ਹੱਕ ਨਹੀਂ ਸੀ। ਔਰ ਉਹਨਾਂ ਦਾ ਜਿਹੜਾ ਇੱਕ ਆਪਣਾ ਜੰਮੂ ਕਸ਼ਮੀਰ ਦਾ ਇੱਕ ਕੰਪੋਜ਼ਿਟ ਕਲਚਰ ਸੀ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਵਿੱਚ ਬੁੱਧਿਸਟ ਵੀ ਨੇ, ਲਦਾਖ ਦੇ ਵਿੱਚ ਇੱਕ ਗਰੁੱਪ ਹੈ, ਉਹਨਾਂ ਦਾ ਕਲਚਰ ਹੈ। ਕਸ਼ਮੀਰ ਦੀ ਕਸ਼ਮੀਰੀਅਤ ਇੱਕ ਆਪਣਾ ਕਲਚਰ ਹੈ। ਜੰਮੂ ਦੇ ਵਿੱਚ ਜਿਹੜੇ ਡੋਗਰੇ ਨੇ ਉਹਨਾਂ ਦਾ ਇੱਕ ਆਪਣਾ ਕਲਚਰ ਹੈ। ਪਰ ਜੰਮੂ ਕਸ਼ਮੀਰ ਦੀ ਹੋਂਦ ਜਿਹੜੀ ਹੈ ਇੱਕ ਕੰਪੋਜ਼ਿਟ ਕਲਚਰ ਦੇ ਤੌਰ ਤੇ, ਇੱਕ ਐਂਟੀਟੀ ਦੇ ਤੌਰ ਦੇ ਉੱਤੇ ਸੀ। ਇਸੇ ਤਰ੍ਹਾਂ ਹੀ ਨਾਗਿਆਂ ਨੂੰ ਉਸ ਵੇਲੇ ਦੀ ਲੀਡਰਸ਼ਿਪ ਨੂੰ ਇਹ ਅਸ਼ੋਰ ਕੀਤਾ ਗਿਆ ਸੀ। ਇਹਨਾਂ ਦਾ ਵੱਡਾ ਲੀਡਰ ਜਿਹੜਾ ਬਾਅਦ ਦੇ ਵਿੱਚ ਫੀਜ਼ੋ ਉਭਰਿਆ, ਉਹ ਯੰਗ ਸੀ ਆਪਣੀ ਲੀਡਰਸ਼ਿਪ ਦੇ ਥੱਲੇ, ਕਿ ਤੁਹਾਡਾ ਇਹ ਜਿਹੜਾ ਸਟੇਟਸ ਹੈ ਇਹ ਕਾਇਮ ਰਹੇਗਾ, ਤੁਹਾਡੇ ਨਾਲ ਕੋਈ ਛੇੜਛਾੜ ਨਹੀਂ ਹੋਏਗੀ ਔਰ ਤੁਸੀਂ ਆਪਣਾ ਜਿਹੜਾ ਹੈ ਉਹ ਤੁਹਾਡੀ ਆਪਣੇ ਖਿੱਤੇ ਦੇ ਵਿੱਚ ਜਿਹੜੀ ਹੈ ਉਹ ਸੋਵਰਨਟੀ ਰਹੇਗੀ। ਹੁਣ ਅਸੀਂ ਤਾਂ ਜੂਨ 84 ਤੋਂ ਆਪਣਾ ਡਿਕਲੇਅਰ ਕੀਤਾ ਕਿ ਭਾਈ ਨੋ ਮੋਰ ਵਿਦ ਇੰਡੀਅਨ ਸਟੇਟ, ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ। ਕਸ਼ਮੀਰੀਆਂ ਨੇ 1999 ਦੇ ਵਿੱਚ ਆਪਣੀ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਹਾਲਾਂਕਿ ਉਸ ਤੋਂ ਪਹਿਲਾਂ 65 ਦੇ ਵਿੱਚ, 71 ਦੇ ਵਿੱਚ, ਉਸ ਤੋਂ ਵੀ ਪਹਿਲਾਂ 48 ਦੇ ਵਿੱਚ ਕਸ਼ਮੀਰ ਮੁੱਦੇ ਤੇ ਜੰਗਾਂ ਹੋਈਆਂ ਸੀ, ਪਰ ਉਹਦੇ ਵਿੱਚ ਪਾਕਿਸਤਾਨ ਦੇ ਨਾਲ ਜੰਗਾਂ ਸੀ। ਜਿਹੜਾ ਕਸ਼ਮੀਰ ਦੇ ਵਿੱਚ ਰਿਬੈਲੀਅਨ, ਖਾਸ ਤੌਰ ਤੇ ਹਥਿਆਰਬੰਦ ਰਿਬੈਲੀਅਨ ਹੋਇਆ 1988-89 ਵਿੱਚ ਹੋਇਆ। ਪਰ ਨਾਗਿਆਂ ਨੇ ਤਾਂ ਇੱਕਦਮ ਬਾਅਦ ਇਹ ਰਿਅਲਾਈਜ਼ ਕਰ ਲਿਆ ਕਿ ਇਹ ਤਾਂ ਇੰਡੀਅਨ ਸਟੇਟ ਆਪਣਾ ਇਹ ਹਿੰਦੂ ਲੈਂਡ ਦਾ ਜਿਹੜਾ ਏਜੰਡਾ, ਜਿੱਥੇ ਉਹਨਾਂ ਦੀ ਜ਼ਬਾਨ ਵੀ
ਉਹਨਾਂ ਦਾ ਮਜ਼ਹਬ ਵੀ ਔਰ ਸਾਰਾ ਜੋ ਹੈ ਉਹ ਸਾਡੇ ਤੇ ਥੋਪਣਾ ਚਾਹੁੰਦੇ ਨੇ। ਜੀ। ਔਰ ਭਾਵੇਂ ਉਹਨਾਂ ਦੇ ਕੋਲ ਟ੍ਰੈਡੀਸ਼ਨਲੀ ਜੋ ਵੀ ਤੀਰ ਕਮਾਨ ਔਰ ਜੋ ਵੀ ਸੀ ਉਹ ਲੈ ਕੇ ਨਿਕਲ ਪਏ, ਹੌਲੀ ਹੌਲੀ ਉਹ ਇੰਨੇ ਸੋਫਿਸਟੀਕੇਟ ਗੁਰਿੱਲੇ ਬਣੇ ਕਿ ਨਾਗਿਆਂ ਨੇ ਭਾਰਤੀ ਫੌਜ ਦੇ ਕੰਟਰੋਲ 'ਚ ਉਹ ਸਾਰਾ ਖਿੱਤਾ ਉਦੋਂ ਤੋਂ ਰਿਹਾ, ਅੱਜ ਵੀ ਹੈ। ਜੀ। ਲੇਕਿਨ ਉਹਨਾਂ ਨੇ ਜਿਹੜਾ ਗਿਵ ਅਪ ਨਹੀਂ ਕੀਤਾ ਔਰ ਉਹਨਾਂ ਦਾ ਇੱਕ ਵੱਡਾ ਲੀਡਰ ਫੀਜ਼ੋ ਜਿਹੜਾ ਫਿਰ 60ਵਿਆਂ ਦੇ ਅਖੀਰ ਜਾਂ 70ਵਿਆਂ 'ਚ ਇੰਗਲੈਂਡ ਆਇਆ, ਲੰਡਨ, ਉਹਦੀ ਬਾਅਦ ਦੇ ਵਿੱਚ ਹੁਣ ਤਾਂ ਮੌਤ ਹੋ ਚੁੱਕੀ ਹੈ, ਪਰ ਉਹਨੇ ਕਦੇ ਵੀ ਗਿਵ ਅਪ ਨਹੀਂ ਕੀਤਾ। ਇਸ ਦੇ ਉਲਟ ਜਿਹੜਾ ਅਦਰਵਾਈਜ਼ ਲਾਲ ਡੈਂਗਾ ਸੀ ਮੀਜ਼ੋਆਂ ਦਾ ਲੀਡਰ, ਉਹ ਇਵੈਂਚੁਅਲੀ ਮੋਰਾਰਜੀ ਦੇਸਾਈ ਦੇ ਵੇਲੇ ਗਿਆ ਔਰ ਮਿਜ਼ੋਰਮ ਸੂਬਾ ਬਣਿਆ, ਉਹਨੇ ਆਲਮੋਸਟ ਉਹਨਾਂ ਨਾਲ ਕੰਪਰੋਮਾਈਜ਼ ਕੀਤਾ। ਹੁਣ ਇਹ ਜਿਹੜੀ ਨਾਗਿਆਂ ਦੀ ਆਰਮਡ ਸਟਰਗਲ ਸੀ ਇਸ ਸਾਰੇ ਪੀਰੀਅਡ ਦੇ ਵਿੱਚ ਜਾਰੀ ਰਹੀ ਔਰ ਨਾਗਿਆਂ ਨੇ ਆਪਣੇ ਜਿਹੜੇ ਕੈਂਪ ਨੇ ਉਹ, ਕਿਉਂਕਿ ਜਿਹਨੂੰ ਉਹ ਨਾਗਾਲਿਮ ਕਹਿੰਦੇ ਨੇ ਗ੍ਰੇਟਰ ਟੈਰੀਟਰੀ, ਉਹਦੇ ਵਿੱਚ ਮਿਆਂਮਾਰ ਦੇ ਵਿੱਚ ਵੀ ਉਹਨਾਂ ਦੇ ਬੇਸ ਨੇ, ਭਾਰਤ ਦੇ ਵਿੱਚ ਵੀ ਨੇ, ਕੁਝ ਚੀਨ ਦੀ ਟੈਰੀਟਰੀ 'ਚ ਵੀ ਨੇ, ਕੁਝ ਨਾਲ ਲੱਗਦੇ ਬੰਗਲਾਦੇਸ਼ ਦੇ ਨਾਲ ਵੀ ਜਿਹੜਾ ਬਣਿਆ, ਕਿਉਂਕਿ ਬੰਗਾਲ ਦੇ ਨਾਲ ਅਸਾਮ ਦਾ ਲੱਗਦਾ, ਅਸਾਮ ਹਿੱਸਾ ਹੀ ਬੰਗਾਲ ਦਾ ਸੀ। ਸੋ ਉਹਨਾਂ ਨੂੰ, ਕਿਉਂਕਿ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਮੈਨ ਆਫ ਦਾ ਫੋਰੈਸਟ, ਉਹ ਹੈ ਹੀ ਜੰਗਲਾਂ ਦੇ ਲੋਕ ਨੇ, ਉਹਨਾਂ ਨੂੰ ਪਤਾ ਸੀ ਕਿੱਥੋਂ ਕੀ ਨਿਕਲਣਾ, ਉਹ ਹਮਲੇ ਵੀ ਕਰਦੇ ਸੀ। ਕਈ ਵਾਰੀ ਇਹਨਾਂ ਦੀ ਆਰਮੀ ਕਨਵਾਏ ਔਰ ਦੂਸਰੀ ਜਾ ਰਹੀ ਹੈ, ਉਹਨੂੰ ਉਹਨਾਂ ਨੇ ਐਂਬੁਸ਼ ਕਰਨਾ ਔਰ ਇੱਕ ਐਂਬੁਸ਼ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਸੀ ਔਰ ਇਹ ਬਦਲੇ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਪਿੰਡ ਸਾੜ ਦਿੰਦੇ ਸੀ। ਔਰ ਇਹੀ ਕਾਰਨ ਹੈ ਕਿ ਇੱਕ ਫਿਗਰ ਜਿਹੜੀ ਕਿ ਇਹਨਾਂ ਨੇ ਕਿੰਨੇ ਨਾਗੇ ਮਾਰੇ, ਕਿਵੇਂ ਉਹਨਾਂ ਦੇ ਪੂਰੇ ਜਿਹੜੇ ਨੇ ਉਹਨਾਂ ਦੇ ਹੈਬਿਟੇਟ ਡਿਸਟਰੋਏ ਕੀਤੇ, ਇਹ ਫਿਗਰ ਜਿਹੜੀ ਹੈ 2 ਲੱਖ ਤੋਂ ਜ਼ਿਆਦਾ ਦੀ ਬਣਦੀ ਹੈ ਜਿਹੜਾ ਇਹਨਾਂ ਨੇ ਡਿਸਟਰੋਏ ਕੀਤਾ। ਹੁਣ ਇੱਕ ਸਟੇਜ ਆ ਜਾਂਦੀ ਹੈ ਜਦੋਂ ਕਿ ਇੰਡੀਅਨ ਗਵਰਨਮੈਂਟ ਜਾਂ ਇਹਨਾਂ ਦੀ ਫੌਜ ਔਰ ਉਹਨਾਂ ਨੇ ਵੀ ਦੇਖਿਆ ਕਿ ਵੀ ਸਾਡਾ ਵਸ ਨਹੀਂ ਚੱਲਦਾ। ਉਹਨਾਂ ਨੇ ਬੇਸ਼ੱਕ ਇਸ ਪੀਰੀਅਡ ਦੇ ਦੌਰਾਨ ਕੋਹਿਮਾ ਨੂੰ ਜਿਹੜਾ ਉਹ ਨਾਗਾਲੈਂਡ ਦੀ ਕੈਪੀਟਲ ਬਣਾਇਆ, ਨਾਗਾ ਟੈਰੀਟਰੀ ਚੋਂ ਕੁਝ ਜ਼ਿਲ੍ਹੇ ਜਿਹੜੇ ਨੇ ਅਸਾਮ ਦੇ ਨਾਲ, ਮਨੀਪੁਰ ਦੇ ਨਾਲ ਇੱਧਰ ਉੱਧਰ ਕਰਕੇ ਨਾਗਾਲੈਂਡ ਇੱਕ ਸਟੇਟ ਕ੍ਰੀਏਟ ਵੀ ਕੀਤੀ ਸੂਬੇ ਦੇ ਤੌਰ ਤੇ, ਪਰ ਰਾਨੂੰ ਉਹਨਾਂ ਨੇ ਫੌਜ ਰਾਹੀਂ ਜਾਂ ਆਪਣੇ ਜ਼ਰ ਖਰੀਦ ਲੋਕ, ਜਿਵੇਂ ਪੰਜਾਬ ਨੂੰ ਗਵਰਨ ਜਿਹੜਾ 72 ਸਾਲਾਂ 'ਚ ਕੈਰੋਂ ਤੋਂ ਲੈ ਕੇ ਅਮਰਿੰਦਰ ਤੱਕ ਸਾਰੇ ਜ਼ਰ ਖਰੀਦ ਨੇ। ਕਸ਼ਮੀਰ ਦੇ ਵਿੱਚ ਫਿਰ ਜਦੋਂ ਸ਼ੇਖ ਅਬਦੁੱਲਾ ਨੇ ਗੋਡੇ ਟੇਕ ਦਿੱਤੇ, ਉਹਦੇ ਤੋਂ ਲੈ ਕੇ ਉਮਰ ਅਬਦੁੱਲਾ ਜਾਂ ਮਹਿਬੂਬਾ ਮੁਫਤੀ ਤੱਕ ਸਾਰੇ ਜ਼ਰ ਖਰੀਦ ਨੇ। ਲੇਕਿਨ ਨਾਗਿਆਂ ਦੀ ਆਜ਼ਾਦੀ ਦੀ ਸਪਿਰਿਟ, ਜਿਵੇਂ ਮੈਂ ਕਿਹਾ ਵੀ ਐਗਜ਼ਾਈਲ ਦੇ ਵਿੱਚ ਉਹਨਾਂ ਦਾ ਲੀਡਰ ਫੀਜ਼ੋ, ਉਹਨੇ ਜਾਰੀ ਰੱਖੀ ਔਰ ਉੱਥੇ ਔਨ ਦਾ ਗਰਾਊਂਡ ਜਿਹੜੀ ਆਰਗੇਨਾਈਜੇਸ਼ਨ ਅਲਟੀਮੇਟਲੀ ਨਾਗਿਆਂ ਦੀ ਇੱਕ ਜਿਹੜੀ ਹੈ ਇੱਕ ਅੰਬ੍ਰੈਲਾ ਆਰਗੇਨਾਈਜੇਸ਼ਨ ਬਣ ਕੇ ਉਭਰੀ, ਉਹ ਨੈਸ਼ਨਲਿਸਟ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ, ਔਰ ਇਸ ਨੂੰ ਆਈਸੈਕ ਫੈਕਸ਼ਨ ਕਹਿੰਦੇ ਨੇ ਔਰ ਮੁਈਵਾ ਇਹਦਾ ਲੀਡਰ ਹੈ। ਹੁਣ ਇਹਨਾਂ ਨੇ ਇੱਕ ਪਾਸੇ ਪੂਰਾ ਪ੍ਰੈਸ਼ਰ ਵੀ ਬਿਲਡ ਕੀਤਾ, ਫੌਜ ਦਾ ਨੁਕਸਾਨ ਕਰਦੇ ਰਹੇ। 1997 ਤੱਕ ਪਹੁੰਚਦੇ ਆ ਨਰਸਿਮਹਾ ਰਾਓ ਦੇ ਵੇਲੇ ਇੰਡੀਅਨ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਬਈ ਜੇ ਅਸੀਂ ਅੱਗੇ ਵਧਣਾ ਕੋਈ ਆਪਣੇ ਆਪ ਨੂੰ ਇੰਟਰਨੈਸ਼ਨਲੀ ਜਿਵੇਂ ਉਹ ਆਪਣਾ ਬਣਾ ਰਹੇ ਸੀ, ਤੇ ਇਸ ਪ੍ਰੋਬਲਮ ਨੂੰ ਸੈਟਲ ਕਰਨਾ ਬੜਾ ਜ਼ਰੂਰੀ ਹੈ। ਔਰ ਉਹਨਾਂ ਨੇ ਇਹਨਾਂ ਦੇ ਨਾਲ ਮਿਸਟਰ ਮੁਈਵਾ ਔਰ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ, ਇਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਔਰ ਪਹਿਲਾਂ ਹੀ ਇਹ ਤੈਅ ਸੀ ਕਿ ਅਸੀਂ ਤੁਹਾਡੀ ਅੱਡ ਹੋਂਦ ਨੂੰ ਮੰਨਦੇ ਹਾਂ, ਤੁਹਾਡੇ ਅੱਡ ਝੰਡੇ ਨੂੰ ਮੰਨਦੇ ਹਾਂ ਔਰ ਅਸੀਂ ਤੁਹਾਨੂੰ ਕਨਸਟੀਟਿਊਸ਼ਨ ਦੇ ਵਿੱਚ ਵੀ ਇਹ ਤੁਹਾਡੀ ਕੋਈ ਮਰਜਰ ਯੂਨੀਅਨ ਆਫ ਇੰਡੀਆ ਦੇ ਵਿੱਚ ਨਹੀਂ ਹੋਏਗੀ ਐਜ਼ ਏ ਸੈਪਰੇਟ ਐਂਟੀਟੀ, ਪਰ ਤੁਸੀਂ ਜਿਹੜਾ ਬਜਾਏ ਚਾਈਨਾ ਵਾਲ ਜਾਂ ਦੂਜੇ ਪਾਸੇ ਝੁਕਾ ਰੱਖਣ ਦੇ ਜਿਹੜਾ ਤੁਹਾਡਾ ਨਾਗਾਲਿਮ ਕ੍ਰੀਏਟ ਕੀਤਾ ਜਾਏਗਾ, ਕਿਉਂਕਿ ਉਹਨਾਂ ਦੀ ਜਿਹੜੀ ਗ੍ਰੇਟਰ ਨਾਗਾਲਿਮ ਦੀ ਮੰਗ ਸੀ ਉਹਦੇ 'ਚ ਇਹ ਸੀ ਕਿ ਜਿਹੜੀ ਨਾਗਿਆਂ ਦੀ ਟੈਰੀਟਰੀ ਅੱਜ ਨਾਗਾਲੈਂਡ 'ਚ ਉਹ ਵੀ ਮਨੀਪੁਰ 'ਚੋਂ, ਅਰੁਣਾਚਲ ਪ੍ਰਦੇਸ਼ 'ਚੋਂ ਔਰ ਮਿਜ਼ੋਰਮ 'ਚੋਂ ਜਿਹੜੇ ਔਰ ਅਸਾਮ 'ਚੋਂ ਜਿਹੜੇ ਨਾਗਾ ਮੈਜੋਰਟੀ ਡਿਸਟ੍ਰਿਕਟ ਜਾਂ ਏਰੀਆ ਨੇ ਉਹਨਾਂ ਨੂੰ ਤੁਸੀਂ ਮਿਲਾ ਕੇ ਗ੍ਰੇਟਰ ਨਾਗਾਲਿਮ ਜਿਹੜਾ ਉਹਨਾਂ ਦੇ ਉਹਨੇ ਆਪਣੇ ਮੁਲਕ ਦਾ ਨਾਮ ਫਿਊਚਰ ਦਾ ਰੱਖਿਆ ਉਹ ਬਣਾਓ, ਸਾਡੇ ਨਾਲ ਪੈਕਟ ਕਰੋ ਐਜ਼ ਏ ਇਕੁਅਲ। ਅਸੀਂ ਤੁਹਾਡੀ ਸਟੇਟ ਨਹੀਂ ਹੈ, ਸਾਡਾ ਆਪਣਾ ਝੰਡਾ ਵੀ ਰਹੇਗਾ, ਆਪਣੀ ਹੋਂਦ ਵੀ ਰਹੇਗੀ, ਪਰ ਅਸੀਂ ਜਿਹੜੀ ਤੁਹਾਡੀ ਸੋਵਰਨਟੀ ਦੇ ਨਾਲ ਰਿਲੇਟਡ ਪਾਰਟ ਹੈ ਉਹਨੂੰ ਅਸੀਂ ਕੋ-ਸ਼ੇਅਰ ਕਰ ਸਕਦੇ। ਸੋ ਇਹ 1997 ਤੋਂ ਜਦੋਂ ਗੱਲਬਾਤ ਸ਼ੁਰੂ ਹੋਈ, ਗੱਲਬਾਤ ਸਿਰਫ ਉੱਥੇ ਨਹੀਂ ਹੋਈ, ਪਹਿਲਾਂ ਤਾਂ ਸਾਰੀ ਗੱਲਬਾਤ ਦੇ ਦੌਰ ਥਾਈਲੈਂਡ 'ਚ ਹੋਏ, ਮਲੇਸ਼ੀਆ 'ਚ ਹੋਏ, ਲੰਬਾ ਵਕਤ ਨਰਸਿਮਹਾ ਰਾਓ ਮਰ ਗਿਆ, ਫਿਰ ਵਾਜਪਾਈ ਆ ਗਿਆ, ਫਿਰ ਪਤਾ ਨਹੀਂ ਕਿੰਨੇ ਦੌਰ ਗੱਲਬਾਤ ਦੇ। ਮੈਂ ਹੈਰਾਨ ਹੈ ਕਿ 1997 ਦੀ ਇਹ ਗੱਲਬਾਤ ਤੁਰੀ ਔਰ 2018 ਦੇ ਵਿੱਚ ਜੁਲਾਈ ਦੇ ਮਹੀਨੇ 'ਚ ਮੋਦੀ ਐਂਡ ਕੰਪਨੀ ਔਰ ਇਹਨਾਂ ਦਾ ਜਿਹੜਾ ਇੰਟਰਲੋਕਟਰ ਆਰ.ਵੀ. ਰਵੀ ਸੀ, ਉਹਨੇ ਪਾਰਲੀਮੈਂਟਰੀ ਗਰੁੱਪ ਨੂੰ ਦੱਸਿਆ ਕਿ ਜੀ ਆਪਸੀ ਜਿਹੜੀ ਹੈ ਉਹ
ਸਮਝੌਤਾ ਹੋ ਗਿਆ, ਡਾਕੂਮੈਂਟ ਸਾਡੇ ਕੋਲ ਹੈ, ਪਰ ਅਸੀਂ ਅਜੇ ਉਹਨੂੰ ਜਿਹੜਾ ਉਹ ਜ਼ਾਹਰ ਨਹੀਂ ਕਰ ਰਹੇ ਔਰ ਅਗਲੇ ਸਾਲ ਤੱਕ ਇਹ ਲਾਗੂ ਹੋਏਗਾ। ਸੋ 1997 ਤੋਂ ਜਦੋਂ ਅਸੀਂ 2018 ਤੱਕ ਦੇਖਦੇ ਹਾਂ, 21 ਸਾਲ। ਹੁਣ ਇਹਨਾਂ ਦਾ ਕੀ ਮੋਟਿਵ ਸੀ? ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਡਿਲੇ ਕਰਦੇ ਜਾਂਦੇ ਹੋ, ਤੁਹਾਨੂੰ ਇਹ ਹੁੰਦਾ ਹੈ ਕਿ ਵੀ ਜਿਹੜਾ ਬੰਦਾ ਕ੍ਰੈਡੀਬਲ ਹੈ, ਜਿਵੇਂ ਮਿਸਟਰ ਮੁਈਵ ਹੈ ਜਾਂ ਉਸ ਦੌਰ ਦੀ ਲੀਡਰਸ਼ਿਪ ਜਿਹਨੇ ਹਥਿਆਰਬੰਦ ਲੜਾਈ ਲੜੀ ਹੈ, ਕਿ ਜਾਂ ਮਰ ਗਲ ਜਾਣਗੇ ਜਾਂ ਇਹਨਾਂ ਦੇ ਆਪਣੇ ਲੋਕ ਹੀ ਇਹਨਾਂ ਨੂੰ ਡਿਸਕ੍ਰੈਡਿਟ ਕਰ ਦੇਣਗੇ ਜਾਂ ਇਹਨਾਂ ਚੋਂ ਅਸੀਂ ਖਰੀਦ ਲਾਂਗੇ। ਹੁਣ ਜਿਵੇਂ ਕਾਇਦੇ ਆਜ਼ਮ ਜਿਨ੍ਹਾਂ ਨੂੰ ਜਿਹੜਾ 40s ਦੇ ਵਿੱਚ ਹੀ ਜਿਹੜੀ ਹੈ ਟੂਬਰਕਲੋਸਿਸ ਡਿਵੈਲਪ ਹੋਈ ਲੰਗਸ ਦੀ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਜਦੋਂ ਫਾਈਨਲ ਨੈਗੋਸ਼ੀਏਸ਼ਨਸ ਵੀ 1946-47 ਦੇ ਦੌਰ ਚੱਲ ਰਹੇ ਸੀ, ਉਹਨਾਂ ਦੀ ਹਾਲਤ ਠੀਕ ਨਹੀਂ ਸੀ ਔਰ ਉਹ ਬਹੁਤ ਜਲਦੀ ਉਹਨਾਂ ਦੀ ਜਿਹੜੀ ਹੈ 47 ਤੋਂ ਬਾਅਦ, ਸ਼ਾਇਦ ਜਦੋਂ ਅਸੀਂ ਕੱਲ 11 ਸਤੰਬਰ ਦੀ ਗੱਲ ਕਰ ਰਹੇ ਸੀ ਔਰ ਮੇਰਾ ਖਿਆਲ ਹੈ ਕੱਲ ਹੀ ਉਹ ਦਿਨ ਸੀ ਜਦੋਂ 1948 ਚ ਉਹ ਜਿਹੜੇ ਨੇ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਲੇਕਿਨ ਅਖੀਰਲੇ ਦੌਰ ਤੱਕ ਪਹੁੰਚਦੇ ਆ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਦੀ ਬਿਮਾਰੀ ਦੀ ਖਬਰ ਬਾਹਰ ਨਾ ਨਿਕਲੇ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਜੇ ਇਹਨਾਂ ਨੂੰ ਗਾਂਧੀ ਨਹਿਰੂ ਨੂੰ ਪਤਾ ਲੱਗ ਗਿਆ ਕਿ ਮੇਰੀ ਬਿਮਾਰੀ ਦੀ ਟਰਮੀਨਲ ਸਟੇਜ ਚੱਲ ਰਹੀ ਹੈ ਤੇ ਇਹ ਜਿਹੜਾ ਇਹਨੂੰ ਡਿਲੇ ਕਰ ਦੇਣਗੇ ਉਹ ਕਿ ਭਾਈ ਇਹ ਜਿਹੜਾ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਸਿਰਫ ਤੇ ਸਿਰਫ ਕਾਇਦੇ ਆਜ਼ਮ ਹੀ ਬਣਾ ਸਕਦੇ ਸੀ। ਜੇ ਉਹ ਸੀਨ ਤੇ ਨਾ ਉਭਰਦੇ ਜਾਂ ਸੀਨ ਤੋਂ ਗਾਇਬ ਹੋ ਜਾਂਦੇ ਤੇ ਉਹਨਾਂ ਦੀ ਕੋਈ ਲੀਡਰਸ਼ਿਪ ਉਸ ਲੈਵਲ ਦੀ ਨਹੀਂ ਸੀ ਜਿਹੜੀ ਗਾਂਧੀ ਔਰ ਨਹਿਰੂ ਦੀ ਕ੍ਰਿਕਟਨੈਸ ਨੂੰ ਸਮਝ ਸਕਦੀ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਇੰਨੀ ਪ੍ਰੋਲੋਂਗਡ ਡਿਸਕਸ਼ਨ ਨਾਗਿਆਂ ਦੇ ਨਾਲ, ਪਤਾ ਨਹੀਂ, ਹਾਲਾਂਕਿ ਬਾਰ-ਬਾਰ ਅਸੀਂ ਦੇਖਦੇ ਹਾਂ ਫਿਰ ਵੀ ਜਿਹੜੀਆਂ ਲੀਡਰਸ਼ਿਪਸ ਫਾਲਟਰ ਕਰਦੀਆਂ, 47 ਦੌਰ 'ਚ ਵੀ ਇਹਨਾਂ ਦੀ ਲੀਡਰਸ਼ਿਪ ਨੇ ਫਾਲਟਰ ਕੀਤਾ, ਪਰ ਇੰਨੀ ਲੜਾਈ ਲੜ ਕੇ 2-2.5 ਲੱਖ ਬੰਦਾ ਮਰਵਾ ਕੇ ਫਿਰ ਤੁਸੀਂ ਜਿਹੜਾ 21 ਸਾਲ 22 ਸਾਲ ਜਿਹੜੀ ਹੈ ਉਹ ਗੱਲਬਾਤ ਦੇ ਨਾਂ ਥੱਲੇ। ਪਰ ਜਦੋਂ ਪਿਛਲੇ ਸਾਲ ਵੀ, ਔਰ ਅਸੀਂ, ਮੈਨੂੰ ਯਾਦ ਹੈ ਇਸ ਤੇ ਮੈਂ ਸੈਗਮੈਂਟ ਕੀਤਾ ਸੀ ਜਦੋਂ ਇਹ ਆਇਆ ਕਿ ਜੀ ਇਹ ਐਗਰੀਮੈਂਟ ਗੁਪਤ ਰੱਖਿਆ ਗਿਆ ਔਰ ਮੈਂ ਇਹ ਕਿਹਾ ਸੀ ਵੀ ਨਾਗਿਆਂ ਦੇ ਨਾਲ ਬਹੁਤ ਵੱਡਾ ਧੋਖਾ ਇੱਕ ਵਾਰ ਫੇਰ ਹੋਣ ਜਾ ਰਿਹਾ ਵੀ ਇਹ ਕਿਉਂ ਇਸ ਗੱਲ ਨੂੰ ਨਹੀਂ ਸਮਝਦੇ। ਔਰ ਹੁਣ ਜਦੋਂ ਕਿ ਆਰਟੀਕਲ 370 5 ਅਗਸਤ ਨੂੰ ਐਬਰੋਗੇਟ ਕਰ ਦਿੱਤਾ ਗਿਆ ਹੈ ਔਰ ਜਸਟ ਇੱਕ ਸਿੰਪਲ ਪਾਰਲੀਮੈਂਟਰੀ ਰਾਜ ਸਭਾ ਦੇ ਵਿੱਚ ਇੱਕ ਪੇਪਰ ਦੇ ਉੱਤੇ ਉਹ ਆਪਣਾ ਲਿਖ ਕੇ ਲਿਆਇਆ ਅਮਿਤ ਸ਼ਾਹ ਔਰ ਅਗਲੇ ਦਿਨ ਲੋਕ ਸਭਾ ਨੇ ਵੀ ਕਰਤਾ, ਗੱਲ ਮੁੱਕ ਗਈ। ਸਾਰੇ ਨਾਰਥ ਈਸਟ ਦੇ ਜਿਹੜੀਆਂ ਸਟੇਟਾਂ ਜਿਨ੍ਹਾਂ ਦੇ ਵਿੱਚ ਆਰਟੀਕਲ 371 ਤੋਂ ਲੈ ਕੇ 371A B C D ਸਪੈਸ਼ਲ ਸਟੇਟਸ ਜਾਂ ਦੂਜੇ ਨੇ, ਉੱਥੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ, ਉਹਨਾਂ ਦੀ ਡੈਮੋਗ੍ਰਾਫੀ, ਉਹਨਾਂ ਦੇ ਤਾਂ ਕੰਨ ਖੜੇ ਹੋਣੇ ਹੀ ਹੋਣੇ ਸੀ। ਨਾਗਿਆਂ ਨੇ ਐਤਕੀ 15 ਅਗਸਤ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਨੇ ਮਨਾਇਆ ਆਪਣਾ ਝੰਡਾ ਲਹਿਰਾ ਕੇ ਔਰ ਸਾਨੂੰ ਕੁਝ ਸਾਡੇ ਵਿਊਜ਼ ਨੇ ਲਿਖਿਆ ਵੀ ਕਿ ਤੁਸੀਂ ਡਿਸਕਸ ਨਹੀਂ ਕੀਤਾ, ਪਰ ਮੈਂ ਵੇਟ ਕਰ ਰਿਹਾ ਸੀ ਕਿ ਵੀ ਇਹ ਜਿਹੜਾ ਇਹਨਾਂ ਦਾ ਅਖੌਤੀ ਸਮਝੌਤਾ ਜਿਹੜਾ ਗੁਪਤ ਰੱਖਿਆ, ਮੈਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹ ਹੁਣ ਕਿਸ ਪਾਸੇ ਨੂੰ ਜਾਏਗੀ ਕਿ ਜਿਹੜੇ ਇੱਕ 72 ਸਾਲ ਤੋਂ ਕਮਿਟਮੈਂਟ ਔਰ ਜਿਹੜਾ ਇਸ਼ੂ UN ਸਿਕਿਉਰਿਟੀ ਕਾਉਂਸਲ 'ਚ ਹੈ ਉਸ ਦੇ ਨਾਲ ਇਸ ਕਿਸਮ ਦਾ ਵਰਤਾਰਾ ਕਰ ਸਕਦੇ ਨੇ। ਤੇ ਮੋਦੀ, ਅਮਿਤ ਸ਼ਾਹ, ਇਹਨਾਂ ਨੇ ਨਾਗਿਆਂ ਦੇ ਨਾਲ ਜੋ ਵੀ ਇਕਰਾਰ ਕੀਤਾ ਉਹ ਫਿਰ ਭੋਲੇ ਭਾਲੇ ਜਿਹਨੂੰ ਕਹਿੰਦੇ ਨੇ ਪੀਪਲ ਆਫ ਦਾ ਫੋਰੈਸਟ, ਜੰਗਲ ਦੇ ਵਿਚਾਰੇ ਲੋਕ, ਰੱਬ ਦੇ ਕੁਦਰਤ ਦੇ ਨੇੜੇ ਰਹਿਣ ਵਾਲੇ, ਉਹ ਇਹਨਾਂ ਦੇ ਫਿਰ ਚਾਂਸ 'ਚ ਫਸ ਕੇ ਲੱਗਦੇ ਨੇ। ਔਰ ਹੁਣ ਕਿਉਂਕਿ ਉਹ ਆਪਣੇ ਆਪ ਨੂੰ ਅਸਰਟ ਵੀ ਕਰ ਰਹੇ ਨੇ ਔਰ ਇਹ ਉਹਨਾਂ ਦੀ 22-23 ਸਾਲ ਬਾਅਦ, ਇਹਨੂੰ ਮੈਂ ਇਹੀ ਕਹਿ ਸਕਦਾ ਵੀ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਕੀ ਸਾਡੇ ਨਾਲ ਵੀ ਹੋ ਸਕਦਾ ਹੈ। ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਅਸੀਂ ਕੋਈ ਆਪਣੀ ਜਿਹੜੀ ਹੈ ਉਹ ਗਿਵ ਅਪ ਨਹੀਂ ਕੀਤਾ ਜਾਂ ਆਪਣੀ ਪੋਜੀਸ਼ਨ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਅੱਜ ਜਿਹੜੀ ਮੇਜਰ ਖਬਰ, ਕਿਉਂਕਿ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਹੈ, ਇਹਨੂੰ ਇਕਨੋਮਿਕ ਟਾਈਮਸ ਨੇ ਔਰ ਸਾਰੇ PTI ਦੂਜਿਆਂ ਨੇ ਸਟੇਟਮੈਂਟ ਹੀ ਹੈ, ਨਾਗਾਸ ਵਿਲ ਨਾਟ ਮਰਜ ਇਨਟੂ ਯੂਨੀਅਨ ਆਫ ਇੰਡੀਆ ਬਟ ਦੇ ਵਿਲ ਕੋਐਗਜ਼ਿਸਟ ਵਿਦ ਦਾ ਯੂਨੀਅਨ ਆਫ ਇੰਡੀਆ ਐਜ਼ ਟੂ ਐਂਟੀਟੀਜ਼, ਨੈਸ਼ਨਲਿਸਟ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ। ਉਹਨਾਂ ਨੇ ਕਿਹਾ ਜੀ ਅਸੀਂ ਕੋਈ ਇੰਡੀਅਨ ਯੂਨੀਅਨ ਨਾਲ ਮਰਜ ਹੋਣ ਨਹੀਂ ਜਾ ਰਹੇ, ਅਸੀਂ ਦੋ ਇੰਡੀਪੈਂਡੈਂਟ ਐਂਟੀਟੀ ਦੇ ਤੌਰ ਤੇ ਕੋਐਗਜ਼ਿਸਟ ਕਰਾਂਗੇ ਔਰ ਨਾਲ ਦੀ ਨਾਲ ਨਾਗਾਸ ਡੂ ਨਾਟ ਐਕਸੈਪਟ ਇੰਡੀਅਨ ਕਨਸਟੀਟਿਊਸ਼ਨ। ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਭਾਰਤੀ ਆਇਨ ਨੂੰ ਬਿਲਕੁਲ ਨਹੀਂ ਮੰਨਦੇ ਬਟ ਨਾਗਾਸ ਐਂਡ ਇੰਡੀਅਨਸ ਵਿਲ ਸ਼ੇਅਰ ਸੋਵਰਨ ਪਾਵਰਸ ਬੇਸਡ ਔਨ ਕੰਪੀਟੈਂਸੀਜ਼। ਹੁਣ ਇਹ ਕੀ ਹੈ, ਇਹਦਾ ਮਤਲਬ ਬੇਸਡ ਔਨ ਕੰਪੀਟੈਂਸੀਜ਼, ਪਰ ਇਹ ਮੈਨੂੰ ਲੱਗਦਾ ਵੀ ਇਹ ਭੁਲੇਖਾ ਪਾਲ ਰਹੇ ਨੇ ਕਿ ਉਹ ਇਸ ਸਾਰੇ ਚੋਂ ਸ਼ਾਇਦ ਜਿਹੜਾ ਉਹ ਇਹਨਾਂ ਨੂੰ ਮੋਦੀ ਔਰ ਅਮਿਤ ਸ਼ਾਹ ਦੀ ਇਹ ਧੋਖੇਬਾਜ਼ ਔਰ ਇਹ
ਸ਼ਾਰਟਨ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਔਰ ਬੇਈਮਾਨ ਸਿਰੇ ਦੇ ਕਪਟੀ ਇਹਨਾਂ ਦੇ ਨਾਲ ਉਹ ਡੀਲ ਕਰ ਰਹੇ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਉਹ ਜਦੋਂ ਮੈਂ ਅੱਜ ਇਹ ਖਬਰ ਵੀ ਦੇਖੀ ਮੈਂ ਕਿਹਾ ਇਹਨਾਂ ਨੂੰ ਨਜ਼ਰ ਵੀ ਸ਼ਾਇਦ ਆਉਣਾ ਸ਼ੁਰੂ ਹੋ ਗਿਆ ਕਿ ਵੀ ਇਹਦੇ ਚੋਂ ਅਲਟੀਮੇਟਲੀ 22-23 ਸਾਲ ਵੇਸਟ ਕਰਨ ਤੋਂ ਬਾਅਦ ਫਿਰ ਵਾਪਸ ਸਾਨੂੰ ਗਨ ਕਲਚਰ 'ਚ ਹੀ ਜਾਣਾ ਪੈਣਾ। ਤੇ ਅਲਟੀਮੇਟਲੀ ਜਦੋਂ ਮੈਂ ਇਹ ਸਾਰੀ ਖਬਰ ਵੀ ਪੜ੍ਹੀ ਤੇ ਮੈਂ ਕਿਹਾ ਵੀ ਇਹ ਕੱਚੇ ਘੜਿਆਂ ਦੇ ਉੱਤੇ ਤਰਨ ਵਾਲੇ ਫਿਰ ਹੁੰਦਾ। ਔਰ ਇੱਕ ਬੜੀ ਪਪੂਲਰ ਗਜ਼ਲ ਸੀ ਪੰਜਾਬੀ ਦੀ, ਉਹਦਾ ਇੱਕ ਸ਼ੇਅਰ ਮੇਰੇ ਮਾਈਂਡ ਦੇ ਵਿੱਚ ਆਇਆ ਕਿ ਚਨਾ ਵਿੱਚ ਡੁੱਬਦਿਆਂ ਸੱਸੀ ਜ਼ਰਾ ਹੱਸੀ ਤੇ ਇੰਜ ਬੋਲੀ ਘੜੇ ਜੋ ਕੱਚੇ ਹੁੰਦੇ ਨੇ ਵਿਚਾਲੇ ਖੁਰ ਹੀ ਜਾਂਦੇ ਨੇ। ਹੁਣ ਬੇਸ਼ੱਕ ਤੁਸੀਂ ਇਸ਼ਕ ਦਾ ਸਫ਼ਰ ਤੈਅ ਕਰਨ ਲੱਗੇ ਆ ਮਜ਼ਬੂਤੀ ਦੇ ਨਾਲ ਜਿਹੜਾ ਉਸ ਰਸਤੇ ਤੁਰ ਪੋ, ਲੇਕਿਨ ਜਿਹੜਾ ਕੱਚਾ ਘੜਾ ਹੈ ਉਹਨੇ ਅਖੀਰ ਦਰਿਆ ਦੇ ਵਿੱਚ ਖੁਰਨਾ ਹੈ ਜਾ ਕੇ। ਸੋ ਇਹ ਜਿਹੜੀ ਕੱਚਿਆਂ ਦੇ ਸੰਗ ਯਾਰੀ ਹੈ ਔਰ ਇਹਨਾਂ ਦੇ ਨਾਲ ਸਮਝੌਤੇ ਨੇ ਝੂਠਿਆਂ ਦੇ ਨਾਲ ਮੱਕਾਰਾਂ ਦੇ ਨਾਲ, ਉਸ ਦਾ ਅੰਜਾਮ ਕੀ ਹੋਣਾ ਹੈ ਸਿੱਖ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਕਸ਼ਮੀਰੀਆਂ ਨੂੰ ਵੀ ਸਮਝ ਆ ਗਿਆ ਹੈ, ਨਾਗਿਆਂ ਨੂੰ ਵੈਸੇ 47 ਦੀ ਲੀਡਰਸ਼ਿਪ ਨੂੰ ਸਮਝ ਸੀ, ਫਿਰ ਵੀ 22-23 ਸਾਲ ਇਹਨਾਂ ਨੇ ਗੱਲਬਾਤ ਦੇ ਨਾਂ ਥੱਲੇ ਔਰ ਪਿਛਲੇ ਸਾਲ ਜੀ ਹੋ ਗਿਆ ਸਮਝੌਤਾ, ਇਹ ਵੀ ਆ ਗਿਆ ਜੀ, ਝੰਡਾ ਵੀ ਆਪਣਾ ਰਹੇਗਾ, ਫਲਾਣਾ ਵੀ ਹੋਏਗਾ। ਪਰ ਹੁਣ ਕਸ਼ਮੀਰ ਦੀ ਜੋ ਹਾਲਤ ਇਹਨਾਂ ਨੇ ਕੀਤੀ ਹੋਈ ਹੈ ਇਸ ਸਾਰੇ ਪੀਰੀਅਡ ਦੇ ਵਿੱਚ, ਮੈਨੂੰ ਲੱਗਦਾ ਵੀ ਨਾਗੇ ਜਦੋਂ ਇਹ ਅਸਰਟ ਕਰ ਰਹੇ ਨੇ ਕਿ ਜੀ ਅਸੀਂ ਕਨਸਟੀਟਿਊਸ਼ਨ ਨਹੀਂ ਮੰਨਦੇ, ਅਸੀਂ ਕੋਈ ਉਹਨਾਂ ਦੇ ਵਿੱਚ ਮਰਜ ਨਹੀਂ ਹੋ ਰਹੇ, ਸਾਡੀ ਆਪਣੀ ਐਂਟੀਟੀ ਹੈ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਉਹਨਾਂ ਦਾ ਕੀ ਹਸ਼ਰ ਹੋਣ ਜਾ ਰਿਹਾ। ਸੋ ਇਹ ਅਲਟੀਮੇਟਲੀ ਜਿਹੜੇ ਕੱਚੇ ਨੇ, ਜਿਹੜੇ ਬੇਈਮਾਨ ਨੇ, ਐਵੇਂ ਨਹੀਂ ਕਾਇਦੇ ਆਜ਼ਮ ਨੇ ਇਹਨਾਂ ਦੇ ਬਾਰੇ ਉਦੋਂ ਇਹਨਾਂ ਨੂੰ ਰਿਪਰੈਜ਼ੈਂਟ ਗਾਂਧੀ ਕਰਦਾ ਸੀ ਰਾਮ ਰਾਜ ਦੇ ਨਾਂ ਥੱਲੇ, ਹੁਣ ਤਾਂ ਸਿੱਧਾ ਹਿੰਦੂਤਵਾ ਦੇ ਨਾਂ ਥੱਲੇ ਅਮਿਤ ਸ਼ਾਹ ਔਰ ਮੋਦੀ ਜਿਹੜੀ ਬੇਈਮਾਨਾਂ ਦੀ ਸੀਰੀਅਲ ਕਿਲਰ ਦੀ ਜੋੜੀ। ਔਰ ਈਵਨ ਗਾਂਧੀ ਬਾਰੇ ਵੀ ਜਦੋਂ ਕਾਇਦੇ ਆਜ਼ਮ ਨੇ ਕਿਹਾ ਕਿ whenever Gandhi has come to meet me, he has come to cheat me, ਇਸ ਲਈ ਪਾਕਿਸਤਾਨ ਬਣ ਸਕਿਆ। ਨਾ ਸਾਡੀ ਲੀਡਰਸ਼ਿਪ ਨੂੰ ਸਮਝ ਆਇਆ, ਨਾ ਕਸ਼ਮੀਰੀਆਂ ਦੀ ਨੂੰ ਆਇਆ, ਨਾ ਨਾਗਿਆਂ ਨੂੰ ਆਇਆ, ਔਰ ਅਸੀਂ 72 ਸਾਲ ਬਾਅਦ ਵੀ ਅੱਜ ਇਹਨਾਂ ਦੇ ਹੱਥੋਂ ਜ਼ਲੀਲ ਹੋ ਰਹੇ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਇੱਥੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਮਨੁੱਖੀ ਹੱਕਾਂ ਦਾ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਦੇਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।